Sikh advocacy group seeks role at Canada's inquiry into foreign interference. ਚਾਈਨਾ ਔਰ ਰਸ਼ੀਆ ਤੋਂ ਇਲਾਵਾ ਹੁਣ ਕਿਉਂਕਿ 5 ਦਿਨ ਪਹਿਲਾਂ ਜਦੋਂ ਕਿ ਪਬਲਿਕ ਹੀਅਰਿੰਗ ਇਸ ਹਫਤੇ ਸ਼ੁਰੂ ਹੋਈ, ਹੋਗ ਨੇ ਜਿਹੜਾ ਇੰਡੀਆ ਨੂੰ ਵੀ ਸ਼ਾਮਿਲ ਕਰ ਲਿਆ ਸੀ ਵੀ ਇਹਦੇ ਬਾਰੇ ਸਾਰੇ ਦਿਓ ਜੋ ਵੀ ਡਾਕੂਮੈਂਟ ਨੇ। ਔਰ ਭਾਵੇਂ ਇਸ ਦੇ ਕਾਰਨ ਨਹੀਂ ਦੱਸੇ ਗਏ, ਇਹਨਾਂ ਨੇ ਕਿਹਾ ਵੀ ਕਿਵੇਂ ਇੰਡੀਆ ਦੇ ਜਿਹੜੇ ਸੀਕਰੇਟ ਏਜੰਟ ਨੇ ਉਹਨਾਂ ਨੇ ਖਬਰਾਂ ਨੂੰ ਮੈਨੂਫੈਕਚਰ ਝੂਠੀ ਬਣਾ ਕੇ ਪਲਾਂਟ ਕੀਤੀ, ਫਿਰ ਮੀਡੀਆ ਆਊਟਲੈਟ ਦੇ ਵਿੱਚ ਆਪਣੇ ਬੰਦੇ ਵਾੜੇ, ਉਹਨਾਂ ਤੋਂ ਫੇਵਰੇਬਲ ਕਵਰੇਜ ਲਈ, ਜਿਹੜੀ ਚੀਜ਼ ਸਿੱਖਾਂ ਦੇ ਹੱਕ 'ਚ ਨਹੀਂ ਜਾਂਦੇ ਉਹਨੂੰ ਬਹੁਤ ਐਂਪਲੀਫਾਈ ਕਰਨ ਦੇ ਲਈ ਝੂਠਾ ਪ੍ਰਚਾਰ ਦਾ ਸਹਾਰਾ ਲਿਆ ਔਰ ਈਵਨ ਇਲੈਕਟਰਲ ਪ੍ਰੋਸੈਸ ਦੇ ਵਿੱਚ ਵੀ ਇੰਟਰਫੇਰੈਂਸ ਕੀਤੀ। ਅਮਰਜੀਤ ਸਿੰਘ ਨੇ ਗੱਲ ਕੀਤੀ, ਉਹਨਾਂ ਨੇ ਕਿਹਾ ਕਿ ਵੀ we are looking at requesting the commission to use its discretion to grant us intervener status given this development. ਵਿਊਅਰਸ ਵੈਲਕਮ ਬੈਕ ਫਰਮ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਸਰਕਾਰ ਵੱਲੋਂ ਸਥਾਪਿਤ ਕਮਿਸ਼ਨ ਵੱਲੋਂ 2019 ਅਤੇ 2021 ਦੀਆਂ ਫੈਡਰਲ ਚੋਣਾਂ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਕਰਨ ਵਾਲੇ ਮੁਲਕਾਂ ਵਿੱਚ ਭਾਰਤ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਔਰ ਕੈਨੇਡਾ ਦੀਆਂ ਸਿੱਖ ਜਥੇਬੰਦੀਆਂ ਵਿਸ਼ੇਸ਼ ਕਰ WSO ਵੱਲੋਂ ਮੰਗ ਕੀਤੀ ਗਈ ਹੈ ਕਿ ਸਿੱਖਾਂ ਨੂੰ ਵੀ ਇਸ ਕਮਿਸ਼ਨ ਦੇ ਵਿੱਚ ਸ਼ਮੂਲੀਅਤ ਕਰਵਾਈ ਜਾਏ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੈਨੇਡਾ ਦੇ ਵਿੱਚ ਜਸਟਿਨ ਟਰੂਡੋ ਵੱਲੋਂ 18 ਸਤੰਬਰ ਦੇ ਇੰਕਸ਼ਾਫ ਤੋਂ ਬਾਅਦ ਬਹੁਤ ਸਾਰਾ ਵਰਕ ਗਰਾਊਂਡ ਦੇ ਉੱਤੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਹੋਣਾ ਸ਼ੁਰੂ ਹੋਇਆ। ਇਹ ਠੀਕ ਹੈ ਵੀ ਅਜੇ ਇੰਡਾਇਕਟਮੈਂਟ ਫਾਈਲ ਨਹੀਂ ਕੀਤੀ ਗਈ ਔਰ ਗ੍ਰਿਫਤਾਰੀਆਂ ਨਹੀਂ ਹੋਈਆਂ ਹਰਦੀਪ ਸਿੰਘ ਨਿੱਜਰ ਦੇ ਕੋਲਡ ਬਲੱਡਡ ਦੇ ਮਰਡਰ ਦੇ ਮਾਮਲੇ 'ਚ, ਲੇਕਿਨ ਜਿਹੜੀ ਇਨਕੁਆਇਰੀ ਦੀ ਗੱਲ ਜਸਟਿਨ ਟਰੂਡੋ ਨੇ ਫੋਰਨ ਇੰਟਰਫੇਰੈਂਸ ਦੀ ਕੀਤੀ, ਉਸ ਦੇ ਵਿੱਚ ਜ਼ਾਹਰ ਹੈ ਕਿ ਇੰਡੀਆ ਨੂੰ ਸ਼ਾਮਲ ਕਰ ਲਿਆ ਗਿਆ। ਆਲਰੇਡੀ ਰਸ਼ੀਆ, ਚਾਈਨਾ, ਈਰਾਨ ਇਹਦਾ ਜ਼ਿਕਰ ਹੁੰਦਾ ਸੀ ਔਰ ਉਸ ਦੀਆਂ ਸਿਟਿੰਗਸ ਤੋਂ ਪਹਿਲਾਂ ਈਵਨ ਜਿਹੜੀ ਉਹਨਾਂ ਦੀ ਇਨਕੁਆਇਰੀ ਕਮਿਸ਼ਨ ਦੀ ਮੇਨ ਕਮਿਸ਼ਨਰ ਹੈ ਬੀਬੀ ਮੇਰੀ ਜੋਸੀ ਹੋਗ, ਉਹਨਾਂ ਨੇ 2019 ਔਰ 2021 ਦੀਆਂ ਫੈਡਰਲ ਚੋਣਾਂ ਵੇਲੇ ਇੰਡੀਆ ਨੇ ਦਾ ਕੀ ਰੋਲ ਸੀ, ਕੀ ਦਖਲਅੰਦਾਜ਼ੀ ਸੀ, ਉਸ ਦਾ ਸ਼ਾਮਲ ਕਰਨਾ ਇਹ ਇੱਕ ਸਟੈਪ ਅੱਗੇ ਸੀ। ਕਿਉਂਕਿ ਜਦੋਂ ਤਾਂ ਅਸੀਂ ਹੁਣ ਦੀ ਇਨਕੁਆਇਰੀ ਦੀ ਗੱਲ ਕਰਦੇ ਹਾਂ ਕਿ ਵੀ ਹਰਦੀਪ ਸਿੰਘ ਨਿੱਜਰ ਜਾਂ ਬਾਕੀ ਕਾਰਕੁਨਾਂ ਦੇ ਉੱਤੇ ਕਿਹੜਾ ਰਿਪਰੈਸ਼ਨ ਕੀਤਾ ਜਾਣਾ ਸੀ, ਪਰ ਇਹ ਕਲੌਕ ਨੂੰ ਬੈਕ ਲਿਜਾਣਾ 2019 ਤੇ, ਔਰ ਉਹਦੇ 'ਤੇ ਹੀ ਅਸੀਂ ਗੱਲ ਕੀਤੀ ਸੀ ਕਿ ਵੀ ਅਸੀਂ ਹੁਣ ਈਵਨ ਏਅਰ ਇੰਡੀਆ ਤੱਕ ਇਹਨੂੰ ਲੈ ਕੇ ਜਾਣ ਦੀ ਗੱਲ ਸਾਨੂੰ ਕਰਨੀ ਚਾਹੀਦੀ ਹੈ। ਔਰ ਇਸ ਸਾਰੇ ਮਾਮਲੇ 'ਚ ਬੇਸ਼ੱਕ ਵਰਲਡ ਸਿੱਖ ਆਰਗੇਨਾਈਜੇਸ਼ਨ ਹੋਣ ਦੇ ਵਿੱਚ ਤਾਂ 84 ਤੋਂ ਬਾਅਦ ਹੀ ਆਈ, ਇੱਥੇ ਮੈਡੀਸਨ ਸਕੇਅਰ ਗਾਰਡਨ ਦੇ ਵਿੱਚ ਇਸ ਦਾ ਜਨਮ ਹੋਇਆ। ਅਮਰੀਕਾ ਦੇ ਵਿੱਚ ਤਾਂ ਇਹ ਡੈਡ ਹੋ ਗਈ ਕਿਉਂਕਿ ਜਿਹੜੇ ਸੀ ਜਿੰਨੀ ਕੁ ਦੇਰ ਚਲਾ ਸਕੇ ਫਿਰ ਆਪਸ 'ਚ ਟੁੱਟ ਭੱਜ ਗਏ। ਲੇਕਿਨ ਕੈਨੇਡਾ ਦੇ ਵਿੱਚ ਇਹ WSO ਨੇ ਆਪਣਾ ਕੰਮ ਵੀ ਕੀਤਾ, ਆਟਵਾ ਦੇ ਵਿੱਚ ਪ੍ਰੋਪਰ ਇਹਨਾਂ ਦਾ ਦਫ਼ਤਰ ਵੀ, ਔਰ ਇੱਕ ਜਿਹੜੀ ਚੰਗੀ ਡਿਵੈਲਪਮੈਂਟ ਇਹ ਸਾਰੇ 'ਚ ਰਹੀ, ਇਹਦੇ 'ਚ ਸਰਦਾਰ ਅਰਜੀਤ ਸਿੰਘ ਸਹੋਤਾ ਜਿਹੜੇ ਹੁਣ ਟੋਰਾਂਟੋ 'ਚ ਨੇ, ਉਹਨਾਂ ਨੇ ਬਹੁਤ ਮਿਹਨਤ ਕੀਤੀ। ਬਾਕੀ ਵੀ ਉਹਨਾਂ ਦੇ ਸਰ ਗਿਆਨ ਸਿੰਘ ਸੰਧੂ ਔਰ ਬੜੇ ਐਕਟਿਵਿਸਟ ਸੁਖਵਿੰਦਰ ਸਿੰਘ ਹੰਸਰਾ ਜਿਹੜੇ ਚੜ੍ਹਾਈ ਕਰ ਗਏ ਨੇ, ਉਹਨਾਂ ਦਾ ਨੇ ਵੀ WSO 'ਚ ਰਹਿੰਦਿਆਂ ਪਹਿਲਾਂ ਸਰਵ ਕੀਤਾ, ਹਾਲਾਂ ਬਾਅਦ 'ਚੋਂ ਉਹਨਾਂ ਤੋਂ ਥੋੜ੍ਹੇ ਪ੍ਰਾਮ ਵੀ ਹੋਏ। ਲੇਕਿਨ ਹੁਣ ਪਿਛਲੇ ਪੀਰੀਅਡ ਦੇ ਵਿੱਚ ਕੁਝ ਸਾਲਾਂ ਤੋਂ ਮੈਂ ਦੇਖਦਾ ਵੀ ਇਹਨਾਂ ਨੇ ਯੰਗਸਟਰਸ ਨੂੰ ਕਮਾਂਡ ਦਿੱਤੀ ਹੋਈ ਹੈ ਔਰ ਉਹ ਪੂਰਾ ਮੀਡੀਆ ਦੇ ਵਿੱਚ ਵੀ ਰਹਿੰਦੇ ਨੇ। ਕੋਈ ਵੀ ਘਟਨਾ ਵਾਪਰਦੀ ਹੈ, ਮੇਨ ਮੀਡੀਆ ਗਲੋਬ ਐਂਡ ਮੇਲ ਜਾਂ ਟੋਰਾਂਟੋ ਸਟਾਰ ਤੋਂ ਲੈ ਕੇ ਉਹਨਾਂ ਦੇ TV ਜਾਂ ਦੂਜੇ ਉਹਦੇ 'ਤੇ ਵੀ ਕਰਦੇ ਨੇ। ਔਰ ਗਰਾਊਂਡ ਦੇ ਉੱਤੇ ਕਿਉਂਕਿ ਸਾਰੇ ਇੱਥੋਂ ਦੇ ਜੰਪੜ ਨੇ, ਸਿਸਟਮ ਨੂੰ ਸਮਝਦੇ ਨੇ, ਕੋਈ ਅਟਰਨੀ ਹੈ, ਕੋਈ ਅਦਰਵਾਈਜ਼ ਹੈ, ਔਰ ਇਹ ਚੰਗੇ ਢੰਗ ਨਾਲ ਇੰਡੀਅਨ ਸਿਸਟਮ ਨੂੰ ਰੀਬਫ ਕਰਦੇ ਨੇ। ਜਿਹੜਾ ਪੋਸਟ 84 ਜਨਰੇਸ਼ਨ ਡਿਊ ਟੂ ਮੈਨੀ ਰੈਸਟ੍ਰੇਂਟਸ ਲੈਂਗੁਏਜ ਸੀ ਜਾਂ ਰੀਸੋਰਸ ਵੀ ਸੀ, ਔਰ ਉਹਨਾਂ ਨੇ ਆਪਣਾ ਡਿਵੈਲਪ ਵੀ ਕੀਤਾ। ਹੁਣ ਅੱਜ ਦੀ ਪ੍ਰਮੁੱਖ ਜਿਹੜੀ ਇੱਕ ਖਬਰ ਡੇਟਲਾਈਨ ਹੈ ਉਹਦੀ ਸਟੈਫਨੀ ਲੈਵਿਟਸ ਨੇ ਕੀਤੀ ਟੋਰਾਂਟੋ ਸਟਾਰ ਦੀ। ਟੋਰਾਂਟੋ ਸਟਾਰ ਐਂਡ ਗਲੋਬ ਐਂਡ ਮੇਲ, ਮੈਂ ਇਹਨਾਂ ਦੋਨਾਂ ਨੂੰ ਇਸ ਲਈ ਵੀ ਮੋਸਟਲੀ ਕੋਟ ਕਰਦਾ ਕਿ ਇਹਨਾਂ ਦਾ ਇੱਕ ਰਿਪੋਰਟਰ ਸੀ ਜਿਨ੍ਹਾਂ ਨੇ ਸੌਫਟ ਟਾਰਗੇਟ ਦੇ ਰਾਹੀਂ ਇੰਡੀਆ ਦਾ ਕੀ ਰੋਲ ਹੈ
에ਅਰ ਉਹਦਾ ਕਨਿਸ਼ਕਾ ਜਹਾਜ਼ ਹਾਦਸੇ 'ਚ ਉਹਨੂੰ ਐਕਸਪੋਜ਼ ਕੀਤਾ ਸੀ। ਔਰ ਇਹਦੀ ਅੱਜ ਟੋਰਾਂਟੋ ਸਟਾਰ ਦੀ ਮੇਨ ਇਹਦੇ 'ਤੇ ਸਟੋਰੀ ਕੀਤੀ ਹੈ ਫੈਡਰਲ ਪੋਲੀਟਿਕਸ ਦੇ ਕਾਲਮ ਦੇ ਥੱਲੇ, ਸਿੱਖ ਐਡਵੋਕੇਸੀ ਗਰੁੱਪ ਸੀਕਸ ਰੋਲ ਐਟ ਕੈਨੇਡਾਜ਼ ਇਨਕੁਆਇਰੀ ਇਨਟੂ ਫੋਰਨ ਇੰਟਰਫੇਰੈਂਸ। ਕਿਉਂਕਿ ਆਲਰੇਡੀ 2019 ਔਰ 2021 'ਚ ਇੰਡੀਆ ਨੇ ਕੀ ਰੋਲ ਕੀਤਾ ਔਰ ਓਵਰਆਲ ਇਹਨਾਂ ਦਾ ਕੀ ਰੋਲ ਹੈ ਜਿਹੜੀ ਫੋਰਨ ਇੰਟਰਫੇਰੈਂਸ ਦੇ ਥੱਲੇ, ਔਰ ਇਹ ਉਹਨਾਂ ਨੇ ਇਸ ਦੇ ਉੱਤੇ ਪੂਰਾ ਇੱਕ ਪੂਰੀ ਸਟੋਰੀ ਕੀਤੀ ਹੈ ਕਿ ਬਈ ਇਹ ਜਿਹੜਾ ਹੌਕ ਕਮਿਸ਼ਨ ਉਹਨੂੰ ਕਹਿੰਦੇ ਨੇ, ਕਿਉਂਕਿ ਜਿਹੜੀ ਕਮਿਸ਼ਨਰ ਹੈ ਬੀਬੀ ਮੈਰੀ ਜੋਸੀ ਹੋਗ, ਸੋ ਅਸੀਂ ਵੀ ਇਹਨੂੰ ਹੌਕ ਕਮਿਸ਼ਨ ਹੀ ਕਹਾਂਗੇ। ਔਰ ਕਿਉਂਕਿ ਚਾਈਨਾ ਔਰ ਰਸ਼ੀਆ ਤੋਂ ਇਲਾਵਾ ਹੁਣ ਕਿਉਂਕਿ 5 ਦਿਨ ਪਹਿਲਾਂ ਜਦੋਂ ਕਿ ਪਬਲਿਕ ਹੀਅਰਿੰਗ ਇਸ ਹਫਤੇ ਸ਼ੁਰੂ ਹੋਈ, ਹੋਗ ਨੇ ਜਿਹੜਾ ਇੰਡੀਆ ਨੂੰ ਵੀ ਸ਼ਾਮਿਲ ਕਰ ਲਿਆ ਸੀ ਵੀ ਇਹਦੇ ਬਾਰੇ ਸਾਰੇ ਦਿਓ ਜੋ ਵੀ ਡਾਕੂਮੈਂਟ ਨੇ। ਔਰ ਭਾਵੇਂ ਇਸ ਦੇ ਕਾਰਨ ਨਹੀਂ ਦੱਸੇ ਗਏ ਪਰ ਉਸ ਦੇ ਵਿੱਚ ਇੰਡੀਆ ਨੂੰ ਸ਼ਾਮਿਲ ਕਰਨਾ ਉਹ ਆਪਣੇ ਆਪ 'ਚ ਇੱਕ ਵੱਡੀ ਡਿਵੈਲਪਮੈਂਟ ਸੀ। ਔਰ ਕੈਨੇਡਾ ਦੀਆਂ ਸਿੱਖ ਆਰਗੇਨਾਈਜੇਸ਼ਨਸ ਤਾਂ ਲੰਬੇ ਵਕਤ ਤੋਂ ਕਹਿੰਦੀਆਂ ਰਹੀਆਂ ਨੇ ਕਿ ਭਾਰਤ ਜਿਹੜਾ ਹੈ ਉਹ ਸੀਰੀਅਸ ਨੇ ਜਿਹੜਾ ਸਿੱਖਾਂ ਦੇ ਮਾਮਲੇ 'ਚ ਦਖਲਅੰਦਾਜ਼ੀ ਕਰਦਾ, ਔਰ ਕੈਨੇਡੀਅਨ ਗੌਰਮੈਂਟ ਕਦੇ ਸੀਰੀਅਸ ਨਹੀਂ ਹੁੰਦੀ ਇਹਨੂੰ ਲੈਣ ਦੇ ਲਈ। ਔਰ ਇਸ ਦੇ ਬਾਰੇ ਈਵਨ ਬ੍ਰਿਟਿਸ਼ ਕੋਲੰਬੀਆ ਔਰ ਓਨਟਾਰੀਓ ਐਸੋਸੀਏਸ਼ਨ ਦੇ ਗੁਰਦੁਆਰਿਆਂ ਨੇ ਬਹੁਤ ਵਾਰ ਸਿਕਿਉਰਿਟੀ ਬਰੀਫਿੰਗਸ ਦੇ ਵਿੱਚ ਇੰਡੀਆ ਦੀ ਜਿਹੜੀ ਦਖਲਅੰਦਾਜ਼ੀ ਹੈ ਉਸ ਦਾ ਜ਼ਿਕਰ ਕੀਤਾ। ਔਰ ਇਹ ਜਿਹੜੀ ਰਿਪੋਰਟ ਵੀ ਉਹਨਾਂ ਨੇ ਇਹਦੇ 'ਤੇ ਕੱਢੀ ਸੀ ਸਿੱਖ ਜਥੇਬੰਦੀਆਂ ਨੇ, ਉਹਨਾਂ ਨੇ ਕਿਹਾ ਸੀ ਕਿ ਇੰਡੀਅਨ ਆਫੀਸ਼ੀਅਲਸ ਐਂਡ ਇੰਟੈਲੀਜੈਂਸ ਆਪਰੇਟਿਵਸ ਹੈਵ ਮੈਨੂਫੈਕਚਰਡ ਨਿਊਜ਼, offered bribes to media outlets for favorable news coverage, amplified targeted message to disrupt public debate, interfered in electoral processes across the country, and have attempted to manipulate Canadian policymakers. ਹੁਣ ਇਹ ਸਾਰੇ ਹੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਆ ਜਾਂਦੇ ਨੇ, ਜਿੰਨੇ ਇਹਨਾਂ ਨੇ ਕਿਹਾ ਵੀ ਕਿਵੇਂ ਇੰਡੀਆ ਦੇ ਜਿਹੜੇ ਸੀਕਰੇਟ ਏਜੰਟ ਨੇ ਉਹਨਾਂ ਨੇ ਖਬਰਾਂ ਨੂੰ ਮੈਨੂਫੈਕਚਰ ਝੂਠੀ ਬਣਾ ਕੇ ਪਲਾਂਟ ਕੀਤੀ, ਫਿਰ ਮੀਡੀਆ ਆਊਟਲੈਟ ਦੇ ਵਿੱਚ ਆਪਣੇ ਬੰਦੇ ਵਾੜੇ, ਉਹਨਾਂ ਤੋਂ ਫੇਵਰੇਬਲ ਕਵਰੇਜ ਲਈ ਜਿਹੜੀ ਚੀਜ਼ ਸਿੱਖਾਂ ਦੇ ਹੱਕ 'ਚ ਨਹੀਂ ਜਾਂਦੇ ਉਹਨੂੰ ਬਹੁਤ ਐਂਪਲੀਫਾਈ ਕਰਨ ਦੇ ਲਈ ਝੂਠਾ ਪ੍ਰਚਾਰ ਦਾ ਸਹਾਰਾ ਲਿਆ, ਔਰ ਈਵਨ ਇਲੈਕਟਰਲ ਪ੍ਰੋਸੈਸ ਦੇ ਵਿੱਚ ਵੀ ਇੰਟਰਫੇਰੈਂਸ ਕੀਤੀ। ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਨੇ this is not a partisan issue as well as all parties have been impacted by Indian attempts to manipulate electoral outcomes। ਇਹ ਸਾਰੀਆਂ ਹੀ ਸਿਆਸੀ ਧਿਰਾਂ ਕਦੇ ਇੱਕ ਥਾਂ 'ਤੇ ਇੱਕ ਉਮੀਦਵਾਰ ਉਹਨਾਂ ਨੂੰ ਲੱਗਦਾ ਵੀ ਇਹ ਪ੍ਰੋ ਸਿੱਖ ਹੈ ਅਤੇ ਉਹਨੂੰ ਹਰਾਉਣ ਲੱਗ ਜਾਂਦੇ ਨੇ, ਉਹ ਭਾਵੇਂ ਲਿਬਰਲ ਦਾ ਹੋਏ ਜਾਂ ਕੰਜ਼ਰਵੇਟਿਵ। ਦੂਜੇ ਪਾਸੇ ਉਹਨਾਂ ਨੂੰ ਲੱਗਦਾ ਹੈ ਕਿ ਪੈਸੇ ਦਾ ਭੁੱਖਾ ਹੈ, ਉਹਨੂੰ ਕਰਕੇ ਤੁਸੀਂ ਪ੍ਰੋ ਇੰਡੀਆ ਉਹਨੂੰ ਕਰ ਰਹੇ ਹੋ। ਔਰ ਇਹ ਉਹਨਾਂ ਨੇ ਫਿਰ ਇਹ ਸਾਰੀ ਸਟੋਰੀ 'ਚ ਕਿਹਾ, ਇਹ ਟੋਰਾਂਟੋ ਸਟਾਰ ਦੀ ਸਟੋਰੀ ਹੈ ਕਿ ਜਸਟਿਨ ਟਰੂਡੋ ਨੇ ਆਲਰੇਡੀ 18 ਸਤੰਬਰ ਨੂੰ ਇੰਡੀਆ ਨੂੰ ਐਕਿਊਜ਼ ਕੀਤਾ ਹੈ। ਔਰ ਇਹ ਮੁੱਖ ਤੌਰ ਵਰਲਡ ਸਿੱਖ ਆਰਗੇਨਾਈਜੇਸ਼ਨ ਹੈਡ ਕਾਲਡ ਫॉर ਇੰਡੀਆ to be included in the commission's work and is pleased Hogue followed suit, the organization's legal counsel Balpreet Singh told the Star on Tuesday। Balpreet Singh ne ਗੱਲ ਕੀਤੀ, ਉਹਨਾਂ ਨੇ ਕਿਹਾ ਕਿ ਵੀ we are looking at requesting the commission to use its discretion to grant us intervener status given this development। ਕਿ ਹੋਗ ਕਮਿਸ਼ਨ ਦਾ ਉਹਦਾ ਇਹ ਹੱਕ ਉਹਦੇ ਕੋਲ ਹੈ ਕਿ ਉਹ ਸਾਨੂੰ, ਜਿਵੇਂ ਕੋਰਟ ਦੇ ਵਿੱਚ ਜਦੋਂ ਕੇਸ ਹੁੰਦਾ ਹੈ ਤਾਂ ਕੋਰਟ ਕੋਲ ਰਾਈਟ ਹੁੰਦਾ ਉਹਨੂੰ ਐਮੀ ਕਿਊਰੇਟਸ ਕੀ ਕਹਿੰਦੇ ਨੇ ਕਿ ਵੀ ਉਹ ਆਪਣੀ ਉਸ ਦੇ ਉੱਤੇ ਸਬਮਿਸ਼ਨ ਦੇ ਸਕਦਾ ਹੈ। ਔਰ ਇਵੇਂ ਹੀ ਇਸ ਹੋਗ ਕਮਿਸ਼ਨ ਦੇ ਕੋਲ ਉਹਨਾਂ ਨੇ ਕਿਹਾ ਜੀ ਸਾਨੂੰ ਤੁਸੀਂ ਕਰੋ, ਵੀ ਆਰ ਕੰਸਲਟਿੰਗ ਵਿਦ ਅਦਰ ਕਮਿਊਨਿਟੀ ਸਟੇਕ ਹੋਲਡਰਸ ਐਂਡ ਵਿਲ ਬੀ ਰੀਚਿੰਗ ਆਊਟ ਟੂ ਦਾ ਕਮਿਸ਼ਨ ਵੈਰੀ ਸ਼ਾਰਟਲੀ। ਭਾਵੇਂ ਲੀਡ WSO ਲੈ ਰਿਹਾ ਪਰ ਉਹ ਬਾਕੀ ਸਿੱਖ ਜਥੇਬੰਦੀਆਂ ਨੂੰ ਵੀ ਔਨ ਬੋਰਡ ਕਰਨਾ ਚਾਹੁੰਦੇ ਨੇ ਕਿ ਇਸ ਪੂਰੀ ਸਟੋਰੀ 'ਚ ਉਹਨਾਂ ਨੇ ਇਹ ਸਾਰਾ ਕੀਤਾ। ਔਰ ਇੱਕ ਡਿਵੈਲਪਮੈਂਟ ਜਿਹੜੀ ਸਟੋਰੀ ਅਸੀਂ ਡਿਸਕਸ ਨਹੀਂ ਸੀ ਕਰ ਸਕੇ, ਹਾਲਾਂਕਿ ਮੈਂ ਸਟੋਰੀ ਮੇਰੇ ਕੋਲ ਸੀ ਕਿ ਵੀ ਆਲਰੇਡੀ ਇੱਕ ਇੰਡਾਇਕਟਮੈਂਟ ਅਮਰੀਕਾ 'ਚ ਫਾਈਲ ਹੋਈ ਹੈ ਜਿਹਦੇ 'ਚ ਇਰਾਨੀਅਨ ਗੌਰਮੈਂਟ ਜਿਹੜੀ ਹੈ ਉਹ ਕਿਸੇ ਨੂੰ ਜਿਹੜਾ ਉਹਨਾਂ ਦਾ ਡਿਸੀਡੈਂਟ ਹੈ ਇੱਥੇ ਮੈਰੀਲੈਂਡ 'ਚ ਉਹਨੂੰ ਮਾਰਨਾ ਚਾਹੁੰਦੀ ਸੀ। ਇੰਡਾਇਕਟਮੈਂਟ ਐਕਿਊਜ਼ਿਜ਼ ਇਰਾਨ of hiring Canadian gang members to conduct assassination on US soil। So Canadian gangsters। ਹੁਣ ਇਹੀ ਕਾਰਨ ਹੈ ਕਿ ਜੇ ਨਿਖਿਲ ਗੁਪਤਾ ਵੀ ਉਹਦੇ ਨਾਲ ਗੱਲ ਕਰ ਰਿਹਾ ਅੰਡਰ ਕਵਰ ਨਾਲ FBI ਵਾਲੇ ਨਾਲ, ਤੇ ਕੈਨੇਡਾ ਵਾਲਾ ਕਹਿ ਰਿਹਾ ਜੀ ਆਹ ਦੇਖੋ ਨਿੱਜਰ ਦੀ ਫੋਟੋ ਆ ਗਈ ਆ ਲੁੜਕਿਆ ਹੋਇਆ ਔਰ ਉੱਥੇ ਅਸੀਂ ਫਿਰ ਸੋ ਇਹ ਜਿਹੜਾ ਈਵਨ ਇਹ ਵੀ ਪੋਸੀਬਲ ਹੈ ਵੀ ਜੇ ਹੁਣ ਇਹ ਇਰਾਨੀਅਨ ਮਾਮਲੇ 'ਚ ਸਾਹਮਣੇ ਹੈ
ਅਮਰੀਕਾ 'ਚ ਵੀ ਉਹਨਾਂ ਨੇ ਕੈਨੇਡੀਅਨ ਗੈਂਗਸਟਰ ਹਾਇਰ ਕੀਤੇ, ਕਿਉਂਕਿ ਅਮਰੀਕਾ 'ਚ ਹੈ ਗੈਂਗ ਕਲਚਰ ਇੱਕ ਡਿਫਰੈਂਟ ਕਿਸਮ ਦਾ, ਪਰ ਕੈਨੇਡਾ 'ਚ ਜਿਸ ਕਿਸਮ ਦਾ ਫੈਲਾਅ ਜੇ ਅਸੀਂ ਦੇਖਦੇ ਹਾਂ ਵੀ ਇੰਨੀਆਂ ਘਟਨਾਵਾਂ ਫਿਰੌਤੀ ਦੀਆਂ ਔਰ ਆਰਸਨ ਦੀਆਂ ਇੰਡੀਅਨ ਗੈਂਗਸਟਰਸ ਨੇ ਕੀਤੀਆਂ ਨੇ। ਸੋ ਇਸ ਨੂੰ ਵੀ ਇਹਨਾਂ ਨੇ ਹਵਾਲੇ ਦਿੱਤਾ ਹੈ ਇਸ ਦੇ ਵਿੱਚ ਕਿ ਵੀ ਇਹ ਜਦੋਂ ਕਿ ਸਾਹਮਣੇ ਆਇਆ ਕਿ ਵੀ ਇਹ ਸਾਰਾ ਇਹਨਾਂ ਦਾ ਪਾਰਟ ਚੱਲ ਰਿਹਾ। ਸੋ ਅਸੀਂ ਇਸ ਸਟੋਰੀ 'ਚ ਵੀ ਉਹਨਾਂ ਨੇ ਕਿਹਾ ਕਿ ਦਾ ਪਾਰਟੀ ਸਾਈਟਡ ਰੈਵਲੇਸ਼ਨਸ ਮੰਡੇ that 2 Canadians were charged in a plot to kill people in the US who had fled Iran। ਔਰ ਇਹ ਉਹਨਾਂ ਨੇ ਮੈਂਸ਼ਨ ਕੀਤਾ। ਸੋ ਇਸ ਸਾਰੇ ਦੇ ਚੱਲਦੇ ਆ ਕਿ ਬਈ ਇਹ ਜਿਹੜਾ ਉਹਨਾਂ ਨੇ ਕਿਹਾ with the many high profile examples of Iranian interference in Canada both in relation to our democratic processes and attempts to repress political expression in Canada, it is of utmost importance that Iran be a subject of interest in the commission's work। ਹੁਣ ਕਿਉਂਕਿ ਇਹ ਆਲਰੇਡੀ ਇੰਡੀਆ ਨੂੰ ਕਰ ਲਿਆ, ਹੁਣ ਕੰਜ਼ਰਵੇਟਿਵ ਪਾਰਟੀ ਨੇ ਮੰਗ ਕੀਤੀ ਹੈ ਕਿ ਜੀ ਈਰਾਨ, ਕਿਉਂਕਿ 2 ਇਰਾਨੀਅਨ ਗੈਂਗਸਟਰ ਅਮਰੀਕਾ ਨੇ ਜਿਹੜੇ ਨੇ ਇੰਡਾਇਕਟ ਕੀਤੇ ਨੇ ਜਿਹੜਾ ਮਰਡਰ ਪਲਾਟ ਇਹ ਕਰਨਾ ਚਾਹੁੰਦੇ ਸੀ, ਉਹਨਾਂ ਨੇ ਕਿਹਾ ਜੀ ਈਰਾਨ ਨੂੰ ਵੀ ਇਨਕਲੂਡ ਕਰੋ। ਸੋ ਅਸੀਂ ਇਹ ਸਮਝਦੇ ਹਾਂ ਕਿ ਬਈ ਇਹ ਪੋਜ਼ਿਟਿਵ ਹੈ ਕਿ ਵੀ ਐਟਲੀਸਟ ਕੈਨੇਡਾ ਨੂੰ ਇਹ ਰਿਅਲਾਈਜ਼ ਹੋਇਆ। ਇੰਨੀ ਦੇਰ ਤੋਂ ਪਤਾ ਨਹੀਂ ਇਹਨਾਂ ਦੀਆਂ ਏਜੰਸੀਆਂ ਕਿੱਥੇ ਸੁੱਤੀਆਂ ਹੋਈਆਂ ਸੀ। ਇੰਡੀਆ ਦੀ ਐਕਟੀਵਿਟੀ ਤਾਂ ਲੇਟ 70s ਤੋਂ ਚੱਲ ਰਹੀ ਸੀ। ਮੈਨੂੰ ਲੱਗਦਾ ਵੀ ਪੋਲੀਟੀਕਲ ਵਿਲ ਦੀ ਕਮੀ ਸੀ। ਉਹਨਾਂ ਨੂੰ ਇਹ ਲੱਗਦਾ ਸੀ ਕਿ ਬਿਜ਼ਨਸ ਪਾਰਟਨਰ ਅਤੇ ਟਰੇਡ ਅਤੇ ਫਲਾਣਾ ਅਤੇ ਢਿਮਕਾ, ਪਰ ਜਦੋਂ ਪਾਣੀ ਜਿਹੜਾ ਉਹ ਪੁਲਾਂ ਦੇ ਉੱਤੋਂ ਦੀ ਲੰਘ ਗਿਆ ਅਤੇ ਉਹਨਾਂ ਨੂੰ ਵੀ ਜਸਟਿਨ ਟਰੂਡੋ ਨੂੰ ਇਹ ਕ੍ਰੈਡਿਟ ਜਾਂਦਾ ਹੈ ਕਿ ਉਹਨੇ ਇਹਨਾਂ ਦਾ ਜਿਹੜਾ ਇਹ ਸਾਰਾ ਭਾਂਡਾ ਹੈ ਉਹ ਚੁਰਾਹੇ 'ਚ ਭੰਨਿਆ। ਔਰ ਇਹਦੇ ਨਾਲ ਹੁਣ ਜਿਹੜਾ ਵੀ ਦਹਿਸ਼ਤਗਰਦੀ ਉਹ ਈਰਾਨ ਕਰੇ, ਰਸ਼ੀਆ ਕਰੇ, ਚਾਈਨਾ ਕਰੇ, ਉਹ ਵੀ ਔਰ ਇਹ ਕੈਨੇਡਾ 'ਚ ਹੀ ਇਸ ਕਿਸਮ ਦਾ ਜਿਹੜਾ ਪਾਰਟ ਹੈ ਇਨਕੁਆਇਰੀ ਹੋਈ। ਔਰ ਇਹ ਅੱਜ ਜਿਹੜੀ ਇੱਕ ਹੋਰ ਆਰਗੇਨਾਈਜੇਸ਼ਨ ਮਾਈਨੋਰਟੀਜ਼ ਦੀ ਆਰਗੇਨਾਈਜੇਸ਼ਨ ਫਾਰ ਮਾਈਨੋਰਟੀਜ਼ ਇਨ ਇੰਡੀਆ ਆਫ ਮੀ ਜੀ, ਉਹਨਾਂ ਨੇ ਨਾਲ ਦੀ ਨਾਲ ਇਹ ਮੰਗ ਕੀਤੀ ਹੈ ਕਿ ਵੀ ਅਮਰੀਕਾ 'ਚ ਵੀ ਇਹ ਇਨਵੈਸਟੀਗੇਸ਼ਨ ਹੋਏ। ਜਿਵੇਂ ਤੁਲਸੀ ਗੈਫਰਡ ਜਿਹੜੀ ਹੈ ਉਹਨੂੰ ਪ੍ਰੈਜ਼ੀਡੈਂਸ਼ੀਅਲ ਪ੍ਰਾਇਮਰੀ ਲਈ ਔਰ ਕਿਵੇਂ RSS ਨਾਲੋਂ ਜੁੜੀ ਹੋਈ ਸੀ, ਕਿ ਅਮਰੀਕਾ ਦੇ ਵਿੱਚ ਵੀ ਕਿਹੜੇ ਲਾਅ ਮੇਕਰ ਨੇ ਜਾਂ ਕਿੱਥੇ ਇੰਡੀਆ ਦੀ ਜਿਹੜੀ ਆ ਉਹ ਇੰਟਰਫੇਰੈਂਸ ਹੈਗੀ ਹੈ, ਇਸ ਨੂੰ ਵੀ ਜਿਹੜਾ ਇਨਵੈਸਟੀਗੇਟ ਕੀਤਾ ਜਾਏ। ਸੋ ਅਸੀਂ ਇਸ ਮੰਗ ਦੀ ਵੀ ਹਮਾਇਤ ਕਰਦੇ ਹਾਂ ਕਿ ਅਮਰੀਕਾ ਦੇ ਵਿੱਚ ਇਹ ਜਿਹੜਾ ਇੰਡੀਅਨ ਇੰਟਰਫੇਰੈਂਸ ਹੈ ਅਮਰੀਕਨ ਪੋਲੀਟੀਕਲ ਸਿਸਟਮ ਦੇ ਵਿੱਚ, ਜਿੱਥੇ ਇਹਨਾਂ ਨੇ ਇਸ ਕਿਸਮ ਦਾ ਕੰਮ ਕੀਤਾ ਹੈ, ਇਹ ਵੀ ਇਵੇਂ ਇਨਵੈਸਟੀਗੇਟ ਕੀਤਾ ਜਾਏ ਜਿਵੇਂ ਹੌਕ ਕਮਿਸ਼ਨ 2019 ਔਰ 2021 ਦੀਆਂ ਇਲੈਕਸ਼ਨਾਂ 'ਚ ਇੰਡੀਅਨ ਇੰਟਰਫੇਰੈਂਸ ਨੂੰ ਵੀ ਜਿਹੜਾ ਉਹਨਾਂ ਨੇ ਸ਼ਾਮਲ ਕੀਤਾ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣਾ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।